ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਊਗਾ ਤੇ ਜਿਹੜੇ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਨੇ ਉਹਨਾਂ ਦੇ ਜਿਹੜੇ ਬਿਆਨ ਨੇ ਜਾਖੜ ਸਾਹਿਬ, ਉਹਨਾਂ ਦੇ ਬਿਆਨਾਂ ਨੂੰ ਕਿਵੇਂ ਕੋਡ ਕਰੀਏ ਕਿ ਉਹ ਇੱਕ ਪਾਸੇ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਜਾਇਜ਼ ਵੀ ਕਰਾਰ ਦਿੰਦੇ ਨੇ ਤੇ ਅਟਲ ਬਿਹਾਰੀ ਵਾਜਪਾਈ ਤੱਕ ਦੇ ਜ਼ਮਾਨੇ ਦੇ ਹਵਾਲੇ ਦਿੰਦੇ ਨੇ ਤੇ ਦੂਜੇ ਪਾਸੇ ਕਿਸਾਨੀ ਬਿੱਲਾਂ ਦੇ ਮਾਮਲੇ ਤੇ ਅਕਾਲੀ ਦਲ ਉੱਤੇ ਬੜੇ ਵੱਡੇ ਦੋਸ਼ ਲਾਉਂਦੇ ਨੇ। ਤੇ ਇਸੇ ਰਿਪੋਰਟ ਦੇ ਵਿੱਚ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਸਮੇਂ ਅਕਾਲੀ ਦਲ ਦੇ ਨਾਲ ਬੜੇ ਦੂਰ ਦੂਰ ਤੱਕ ਦੇ ਜਿਹੜੇ ਵਿਰੋਧ ਔਰ ਬੜੇ ਸਖਤ ਤਗੜੇ ਵਿਰੋਧ ਦੇ ਬਾਵਜੂਦ ਅੱਜ ਜਾਖੜ ਸਾਹਿਬ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਨਾਲ ਨਿਸ਼ਾਨੇ ਲਾਉਣ ਦੇ ਨਾਲ ਅਕਾਲੀ ਦਲ ਦੇ ਉੱਤੇ ਉਹਦੇ ਨਾਲ ਜਿਹੜੇ ਗੱਠਜੋੜ ਦੀਆਂ ਸੰਭਾਵਨਾਵਾਂ ਉਹਨਾਂ ਨੂੰ ਰੱਦ ਵੀ ਨਹੀਂ ਕਰਦੇ। ਅਸਲ ਦੇ ਵਿੱਚ ਕਿਸੇ ਵੀ ਸਿਆਸੀ ਜੋ ਸ਼ਤਰੰਜ ਵਿਸ਼ੀ ਆ ਉਹਦੀਆਂ ਜੇ ਤੁਸੀਂ ਪਰਤਾਂ ਨੂੰ ਖੋਲੋਗੇ ਤਾਂ ਤੁਹਾਨੂੰ ਅੱਜ ਦੇ ਬਿਆਨ ਦੇ ਨਾਲ ਉਹਨਾਂ ਦੇ ਪੁਰਾਣੇ ਬਿਆਨ ਖੰਗਾਲਣੇ ਪੈਣਗੇ, ਜਿਨ੍ਹਾਂ ਦੇ ਜ਼ਰੀਏ ਆਪਾਂ ਇਸ ਗੱਲ ਤੱਕ ਪਹੁੰਚ ਸਕਦੇ ਹਾਂ ਕਿ ਉਹਨਾਂ ਦੀ ਅੰਦਰਲੀ ਮਨਸ਼ਾ ਕੀ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਹਿਲਾਂ ਹੀ ਭਾਜਪਾ ਦੇ ਵਿੱਚ ਭਾਜਪਾ ਦੇ ਇੱਕ ਧੜੇ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਚੱਲਣ ਦੇ ਬਾਵਜੂਦ ਜਾਖੜ ਅੱਜ ਆਪਣੀ ਕੁਰਸੀ ਤੇ ਅਡੋਲ ਨੇ ਤੇ ਉਹਨਾਂ ਨੂੰ ਜਾਪਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਇਸੇ ਤਰ੍ਹਾਂ ਹੀ ਇਸ ਚਾਲ ਚੱਲਦੇ ਰਹੇ ਤਾਂ ਪੰਜਾਬ ਦੇ ਕਿਸੇ ਉੱਚੇ ਮੁਕਾਮ ਤੱਕ ਉਹ ਪਹੁੰਚ ਸਕਦੇ ਨੇ। ਹਾਲਾਂਕਿ ਫਤਵਾ ਜਨਤਾ ਨੇ ਦੇਣਾ ਜਾਂ ਲੋਕਾਂ ਨੇ ਤੈਅ ਕਰਨਾ ਕਿ ਕੌਣ ਬੰਦਾ ਪੰਜਾਬ ਦੀ ਕੁਰਸੀ ਤੱਕ ਪਹੁੰਚੂਗਾ, ਸੂਬੇ ਦੇ ਮੁੱਖ ਕੁਰਸੀ ਤੱਕ ਜਿਹੜੀ ਹੈ ਪਹੁੰਚੂਗਾ ਕਿ ਨਹੀਂ। ਪਰ ਜਾਖੜ ਸਾਹਿਬ ਦੇ ਕੁਝ ਬਿਆਨਾਂ ਨੂੰ ਆਪਾਂ ਡੀਕੋਡ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਬਾਦਲਾਂ ਦੇ ਬਾਰੇ ਗੱਲ ਜ਼ਰੂਰ ਕਰਾਂਗੇ, ਖਾਸ ਕਰਕੇ ਸੁਖਬੀਰ ਬਾਦਲ ਦੇ ਕਿ ਜਿਹੜੀ ਉਮੀਦ ਉਹਨਾਂ ਦੀ ਕਿਹੜੀ ਉਮੀਦ ਹੈ ਜਿਹੜੀ ਮੋਦੀ ਕਰਕੇ ਟੁੱਟ ਗਈ ਸੀ ਪਰ ਹੁਣ ਜਾਖੜ ਕਰਕੇ ਉਹ ਉਮੀਦ ਜਿਹੜੀ ਆ ਉਹ ਮੁੜ ਤੋਂ ਬੱਝੀ ਹੈ। ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸਲ ਦੇ ਵਿੱਚ ਪਿਛਲੇ ਦਿਨੀ ਜਾਖੜ ਸਾਹਿਬ ਦਾ ਇੱਕ ਬਿਆਨ ਸੀਗਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਕੀ ਦੁਬਾਰਾ ਹੋ ਸਕਦਾ ਵਾ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਦੇਖੋ ਜੀ, ਜਦੋਂ ਅਕਾਲੀ ਦਲ ਦੇ ਨਾਲ ਭਾਜਪਾ ਦਾ ਸਮਝੌਤਾ ਹੋਇਆ ਸੀ ਉਹ ਪੰਜਾਬ ਦੀ ਸਾਂਝ ਤੇ ਅਮਨ ਸ਼ਾਂਤੀ ਨੂੰ ਲੈ ਕੇ ਕੀਤਾ ਗਿਆ ਸੀ। ਹੁਣ ਪਹਿਲੀ ਗੱਲ ਤਾਂ ਜਾਖੜ ਸਾਹਿਬ ਇਹ ਦੱਸਦੇ ਨੇ ਕਿ ਜੇਕਰ ਇਹ ਸਮਝੌਤਾ ਨਾ ਹੁੰਦਾ ਤਾਂ ਕੀ ਪੰਜਾਬ ਦੀ ਸਾਂਝ ਤੇ ਅਮਨ ਸ਼ਾਂਤੀ ਨਾ ਰਹਿੰਦੀ, ਕਿ ਜਿਵੇਂ ਭਾਜਪਾ ਆਪਣੇ ਆਪ ਨੂੰ ਹਿੰਦੂ ਵੋਟ ਬੈਂਕ ਦੇ ਨਾਲ ਜੋੜ ਕੇ ਦੇਖਦੀ ਹੈ ਤੇ ਅਕਾਲੀ ਦਲ ਨੂੰ ਪੰਥਕ ਕਿਹਾ ਜਾਂਦਾ ਸੀ, ਤਾਂ ਇਹਨਾਂ ਦਾ ਜਿਹੜਾ ਇੱਕ ਤਰੀਕੇ ਨਾਲ ਜੋ ਨਿਸ਼ਾਨਾ ਸੀ ਉਹ ਸੀਗਾ ਕਿ ਹਿੰਦੂ ਸਿੱਖਾਂ ਦਾ ਆਪਸੀ ਜੋ ਸਾਂਝ ਭਿਆਲੀ ਸੀ ਉਹਨੂੰ ਲੈ ਕੇ, ਤਾਂ ਕਿ ਜਿਹੜੀ ਭਾਈਚਾਰਕ ਸਾਂਝ ਹੈ ਕਿ ਰਾਜਨੀਤਿਕ ਲੋਕਾਂ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਇਹਨਾਂ ਦਾ ਜੇ ਗੱਠਜੋੜ ਹੋਇਆ ਤਾਂ ਸਾਂਝ ਵਧੀ, ਜਦਕਿ ਤੁਹਾਨੂੰ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ ਜਦੋਂ ਪੰਥਕ ਸੰਘਰਸ਼ ਸੀਗਾ, ਜਦੋਂ ਖਾੜਕੂ ਦੌਰ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਤਾਂ ਉਦੋਂ ਇਸੇ ਤਰ੍ਹਾਂ ਦੋਵਾਂ ਭਾਈਚਾਰਿਆਂ ਦਾ ਨੁਕਸਾਨ ਵੀ ਬਹੁਤ ਹੋਇਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਦੋਵਾਂ ਭਾਈਚਾਰਿਆਂ ਦੇ ਦਰਮਿਆਨ ਕੋਈ ਵੱਡੀਆਂ ਤਰੇੜਾਂ ਵੀ ਨਹੀਂ ਆਈਆਂ, ਪਰ ਇਹਨਾਂ ਨੇ ਇਸ ਸਾਰੇ ਕਾਸੇ ਨੂੰ ਨਾਂ ਦਿੱਤਾ ਅਕਾਲੀ ਭਾਜਪਾ ਗੱਠਜੋੜ ਦਾ। ਸੋ ਕਹਿੰਦੇ ਕਿ ਅਟਲ ਬਿਹਾਰੀ ਵਾਜਪਾਈ ਜਿਵੇਂ ਸਮਝਦੇ ਸੀ ਕਿ ਪੰਜਾਬ ਦੇ ਵਿੱਚ ਇਹ ਭਾਵਨਾ ਬਣੀ ਰਹੇ ਤੇ ਉਵੇਂ ਨਰਿੰਦਰ ਮੋਦੀ ਵੀ ਸਮਝਦੇ ਨੇ, ਪਰ ਉਹ ਨਾਲ ਹੀ ਅਨੇਕਾਂ ਮੱਦਾਂ ਤੇ ਵਾਜਪਾਈ ਦੇ ਏਜੰਡਾ ਨੂੰ ਉਹਨਾਂ ਨੇ ਕਿਹਾ ਕਿ ਮੋਦੀ ਨੇ ਅੱਗੇ ਵਧਾਇਆ ਵਾ। ਜਾਖੜ ਨੇ ਬੇਸ਼ੱਕ ਸਿੱਧੇ ਤੌਰ ਤੇ ਤਾਂ ਹਾਮੀ ਨਹੀਂ ਭਰੀ ਪਰ ਉਹਨਾਂ ਨੇ ਇਨਕਾਰ ਵੀ ਨਹੀਂ ਕੀਤਾ। ਭਾਜਪਾ ਨੂੰ ਹਮੇਸ਼ਾ ਤੋਂ ਇਹ ਲੱਗਦਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਅਕਾਲੀ ਦਲ ਨਾਲ ਗੱਠਜੋੜ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਹ ਭਾਜਪਾ ਆਪਣੇ ਆਪ ਨੂੰ ਹਿੰਦੂ ਵੋਟ ਬੈਂਕ ਜਾਂ ਹਿੰਦੂਆਂ ਦੇ ਨੇੜੇ ਦੱਸਦੀ ਹੈ ਤੇ ਕੀ ਸਵਾਲ ਇਹ ਵੀ ਹੈ ਕਿ ਕੀ ਅਕਾਲੀ ਦਲ ਦਾ ਉਹ ਪੰਥਕ ਚਿਹਰਾ ਰਿਹਾ ਵਾ ਜਿਹਦੀ ਬਣਾ ਉੱਤੇ ਅਕਾਲੀ ਦਲ ਨੂੰ ਪੰਥਕ ਧਿਰ ਕਿਹਾ ਜਾਂਦਾ ਸੀ? ਇਹ ਵੀ ਬਹੁਤ ਵੱਡਾ ਸਵਾਲ ਹੈ। ਖੈਰ, ਇਹ ਜਿਹੜੀ ਸਾਂਝ ਸੀ ਟੁੱਟੀ ਸੀ ਕਿਸਾਨੀ ਬਿੱਲਾਂ ਦੇ ਵੇਲੇ। ਹੁਣ ਇਹਨਾਂ ਨੇ ਇੱਥੇ ਕੀ ਹਾਮੀ ਤਾਂ ਨਹੀਂ ਭਰੀ ਪਰ ਕੁਝ ਸੰਕੇਤ ਦੇ ਦਿੱਤੇ ਨੇ ਜਾਖੜ ਨੇ ਆਪਣੇ ਬਿਆਨ ਦੇ ਵਿੱਚ। ਪਰ ਹੁਣ ਉਹ ਇਸ ਬਿਆਨ ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਇੱਕ ਰਾਜਨੀਤੀ ਵੀ ਖੇਡ ਚੁੱਕੇ ਆ। ਉਹ ਕਿਹੜੀ? ਲੰਘੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ, ਜਿਹੜਾ ਬਿਆਨ ਤਕਰੀਬਨ ਅੱਜ ਤੋਂ 4 ਦਿਨ ਪਹਿਲਾਂ ਦਿੱਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਕਿਸਾਨੀ ਬਿੱਲਾਂ ਤੇ ਜਿਹੜਾ ਉਹ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਗੁੰਮਰਾਹ ਕੀਤਾ ਵਾ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ, ਤੇ ਇੱਥੋਂ ਤੱਕ ਕਿ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਉਹਨੂੰ ਕਿਸਾਨਾਂ ਦੇ ਨਾਲ ਗੱਲ ਤੱਕ ਨਹੀਂ ਕਰਨ ਦਿੱਤੀ। ਤਾਂ ਇਸ ਬਿਆਨ ਦੇ ਜ਼ਰੀਏ ਉਹਨਾਂ ਨੇ ਨਿਸ਼ਾਨਾ ਲਾਇਆ ਸੀ ਅਕਾਲੀ ਦਲ ਦੇ ਉੱਤੇ ਕਿ ਅਕਾਲੀ ਦਲ ਕਰਕੇ ਸਾਡੀ ਜਿਹੜੀ ਗੱਠਜੋੜ ਨਹੀਂ ਹੋ ਸਕਿਆ ਤੇ ਇੱਥੇ ਰਾਜਸੀ ਉਥਲ-ਪੁਥਲ ਹੋਈ। ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਜਾਖੜ ਨੇ ਅਕਾਲੀ ਦਲ ਨੂੰ ਕਿਸਾਨੀ ਬਿੱਲਾਂ ਬਾਰੇ ਜੋ ਇੱਥੋਂ ਦੀ ਪੰਜਾਬ ਦੀ ਸਥਿਤੀ ਤੋਂ ਭਾਜਪਾ ਨਹੀਂ ਜਾਣੂ ਹੋਈ ਤਾਂ ਅਕਾਲੀ ਦਲ ਸਿਰ ਉਹਨਾਂ ਨੇ ਤੋੜਾ ਝਾੜਿਆ ਤੇ ਅਕਾਲੀ ਦਲ ਨੂੰ ਹੀ ਇਹਦਾ ਜ਼ਿੰਮੇਵਾਰ ਕਰਾਰ ਦਿੱਤਾ। ਇਹ ਬਿਆਨ ਦੇ ਕੇ
ਜਿੱਥੇ ਜਾਖੜ ਨੇ ਅਕਾਲੀ ਦਲ ਉੱਤੇ ਸਵਾਲ ਖੜੇ ਕੀਤੇ ਨੇ ਉੱਥੇ ਹੀ ਨਾਲੋਂ ਨਾਲ ਅਕਾਲੀਆਂ ਤੇ ਨਿਸ਼ਾਨਾ ਵੀ ਸਾਧਿਆ। ਤਾਂ ਉਹ ਵੀ ਰਾਜਨੀਤੀ ਕਰਕੇ ਗਏ ਨੇ। ਇਹ ਦੂਜੀ ਰਾਜਨੀਤੀ ਇਹ ਵੀ ਕਰਕੇ ਗਏ ਕਿ ਜੇਕਰ ਹਾਲਾਤਾਂ ਬਾਰੇ ਨਹੀਂ ਸੀ ਪਤਾ ਤਾਂ ਕਿਸਾਨ ਇਹ ਧਰਨੇ ਮੁਜ਼ਾਹਰੇ ਕਰਦੇ, ਤੇ ਜੇਕਰ ਪਤਾ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ, ਮਤਲਬ ਸਰਕਾਰ ਕਿਸਾਨੀ ਬਿੱਲਾਂ ਬਾਰੇ ਸੋਚਦੀ। ਇਹਨਾਂ ਨੇ ਬਿਆਨ ਦਿੱਤਾ। ਹੁਣ ਜੇਕਰ ਇਹਨੂੰ ਖੰਗਾਲ ਗਏ ਤਾਂ ਇੱਥੇ ਸੁਰਜੀਤ ਕੁਮਾਰ ਜਾਨੀ ਵਰਗੇ ਲੀਡਰ ਭਾਜਪਾਈ, ਅਸ਼ਵਨੀ ਸ਼ਰਮਾ ਵਰਗੇ, ਇੱਥੇ ਭਾਜਪਾ ਦੇ ਹੋਰ ਸੀਨੀਅਰ ਲੀਡਰ ਅਰੁਣ ਨਾਰੰਗ ਜਿਹੜੇ ਕਿ ਇਸ ਵੇਲੇ ਨਾਰਾਜ਼ ਚੱਲ ਰਹੇ ਨੇ ਭਾਜਪਾ ਤੋਂ, ਉਹਨਾਂ ਦਾ ਤਾਂ ਕੁੜਤਾ ਪਜਾਮਾ ਤੱਕ ਪਾੜ ਦਿੱਤਾ ਸੀ, ਉਹਨੂੰ ਨੰਗਿਆ ਕਰ ਦਿੱਤਾ ਸੀ ਕਿਸਾਨਾਂ ਨੇ, ਕਿਉਂਕਿ ਉਹ ਕਿਸਾਨਾਂ ਦੀ ਜੋ ਭਾਵਨਾ ਸੀ ਉਹਨੂੰ ਸਮਝੇ ਬਿਨਾਂ ਉਲਟ ਉਹ ਜਿਹੜੀ ਸਰਕਾਰ ਦੀ ਭਾਵਨਾ ਸੀ ਉਹਨੂੰ ਥੋਪਣ ਦੀ ਕੋਸ਼ਿਸ਼ ਕਰ ਰਹੇ ਸੀ। ਹਾਲਾਂਕਿ ਚਲੋ ਕਾਂਡ ਇਹ ਮੰਦਭਾਗਾ ਸੀ, ਕਿਸੇ ਨੂੰ ਨੰਗਿਆ ਕਰਨਾ ਚੰਗਾ ਨਹੀਂ ਹੈ, ਭਲੇ ਹੀ ਤੁਹਾਡੇ ਸਿਆਸੀ ਮਤਭੇਦ ਹੋਣ, ਵਿਚਾਰਕ ਮਤਭੇਦ ਹੋਣ, ਪਰ ਹਰਜੀਤ ਗਰੇਵਾਲ ਵਰਗੇ ਜਿਨ੍ਹਾਂ ਦੀ ਬਥੇਰੇ ਵਾਰੀ ਲੋਕਾਂ ਨੇ ਸਪੀਡ ਵੇਖੀ, ਉਹਨਾਂ ਤੋਂ ਤਾਂ ਜਾਖੜ ਸਾਹਿਬ ਅਣਜਾਣ ਨਹੀਂ ਹੋਣੇ। ਉਹ ਖੁਦ ਇਹਨਾਂ ਚੀਜ਼ਾਂ ਨੂੰ ਪੱਕਿਆਂ ਕਰਦੇ ਰਹੇ ਤੇ ਸਰਕਾਰ ਦੇ ਇਹਨਾਂ ਬਿੱਲਾਂ ਨੂੰ, ਜਿਨ੍ਹਾਂ ਨੂੰ ਸਰਕਾਰ ਨੇ ਖੁਦ ਰੱਦ ਕੀਤਾ ਵਾ, ਇਹਨਾਂ ਬਿੱਲਾਂ ਉੱਤੇ ਸਹੀ ਪਾਉਂਦੇ ਰਹੇ ਔਰ ਲੋਕਾਂ ਤੇ ਥੋਪਣ ਦੀ ਕੋਸ਼ਿਸ਼ ਕਰਦੇ ਰਹੇ। ਹੁਣ ਜਾਖੜ ਸਾਹਿਬ ਉੱਥੋਂ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਤੇ ਜਦੋਂ ਪਹਿਲੋਂ ਪਹਿਲ ਇਹ ਜਦੋਂ ਅਹੁਦਾ ਸਾਂਭਦੇ ਨੇ, ਉਦੋਂ ਇਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਭਾਜਪਾ ਹੁਣ ਛੋਟੇ ਭਰਾ ਵਾਲੇ ਰੋਲ ਦੇ ਵਿੱਚ ਪੰਜਾਬ 'ਚ ਕੰਮ ਨਹੀਂ ਕਰੇਗੀ, ਅਸੀਂ ਪਿੰਡ ਪਿੰਡ ਜਾਵਾਂਗੇ, ਮੋਦੀ ਸਾਹਿਬ ਦਾ ਏਜੰਡਾ ਲੈ ਕੇ ਜਾਵਾਂਗੇ ਤੇ ਕੰਮ ਕਰਾਂਗੇ। ਹੁਣ ਇਹ 4 ਬਿਆਨ ਨੇ ਜਾਖੜ ਸਾਹਿਬ ਦੇ ਜਿਹੜੇ ਕਿ ਪਿਛਲੇ 20 ਦਿਨਾਂ ਦੇ 21 ਦਿਨਾਂ ਦੇ ਵਕਫੇ ਦੇ ਵਿੱਚ ਆਏ ਨੇ। ਇੱਕ ਪਾਸੇ ਉਹ ਸਾਂਝ ਭਿਆਲੀ ਨੂੰ ਦੱਸਦੇ ਨੇ ਕਿ ਬਈ ਇਹ ਹੋਣੀ ਚਾਹੀਦੀ ਔਰ ਇਹ ਚੱਲ ਰਹੀ ਆ ਔਰ ਅਗਾਂਹ ਵੀ ਅਸੀਂ ਸੋਚਦੇ ਹਾਂ ਕਿ ਚੱਲਦੀ ਰਹੇ। ਇੱਕ ਪਾਸੇ ਉਹ ਕਿਸਾਨੀ ਬਿੱਲਾਂ ਤੇ ਨਿਸ਼ਾਨਾ ਵੀ ਲਾਉਂਦੇ ਨੇ ਤੇ ਦੂਜੇ ਪਾਸੇ ਕਹਿੰਦੇ ਨੇ ਕਿ ਭਾਜਪਾ ਆਪਣੇ ਪੈਰਾਂ ਸਿਰ ਚੱਲੇਗੀ। ਤੇ ਜਾਖੜ ਸਾਹਿਬ ਉਹ ਇੱਕ ਵਾਹਿਦ ਨੇਤਾ ਨੇ ਕਾਂਗਰਸ ਦੇ, ਜਿਹੜੇ ਅਕਾਲੀ ਦਲ ਦੇ ਵਿੱਚ 2012 ਤੋਂ ਲੈ ਕੇ 17 ਤੱਕ ਅਕਾਲੀ ਦਲ ਦਾ ਬਹੁਤ ਸਖਤ ਤੇ ਬਹੁਤ ਤਕੜੇ ਪੱਧਰ ਤੇ ਵਿਰੋਧ ਕਰਦੇ ਰਹੇ ਨੇ। ਤੁਹਾਨੂੰ ਉਦੋਂ ਦੇ ਲੀਡਰਾਂ ਦੇ ਵਿੱਚ 1-2 ਲੀਡਰ ਮਿਲ ਜਾਣਗੇ, ਸੁਖਪਾਲ ਖਹਿਰਾ ਤੇ ਸੁਨੀਲ ਜਾਖੜ, ਜਿਹੜੇ ਅਕਾਲੀ ਦਲ ਨੂੰ ਲਗਾਤਾਰ ਬੈਕਫੁੱਟ ਤੇ ਧੱਕਣ ਦਾ ਯਤਨ ਕਰਦੇ ਰਹੇ। ਤੇ ਅਨਾਜ ਘੁਟਾਲਾ ਜਿਹੜਾ ਕਿ 33,000 ਕਰੋੜ ਦੇ ਕਰਜ਼ੇ ਦੇ ਵਿੱਚ ਤਬਦੀਲ ਹੋਇਆ 2017 ਦੇ ਵਿੱਚ, ਰਾਮ ਵਿਲਾਸ ਪਾਸਵਾਨ ਜਦੋਂ ਹੁੰਦੇ ਸੀਗੇ, ਉਹ ਅਕਾਲੀ ਦਲ ਦੀ ਵਜ਼ਾਰਤ ਦੇ ਵਿੱਚ, ਰਾਮ ਵਿਲਾਸ ਪਾਸਵਾਨ ਕੇਂਦਰੀ ਵਜ਼ਾਰਤ ਦੇ ਵਿੱਚ ਹੁੰਦੇ ਸੀ, ਅਕਾਲੀ ਦਲ ਪੰਜਾਬ ਦੀ ਵਜ਼ਾਰਤ ਦੇ ਵਿੱਚ ਸੀਗੇ 2017 ਦੇ ਵਿੱਚ। ਚੋਣਾਂ ਤੋਂ ਠੀਕ ਐਨ ਪਹਿਲਾਂ ਉਹ ਘੁਟਾਲਾ ਕਰਜ਼ੇ ਦੇ ਵਿੱਚ ਤਬਦੀਲ ਹੋਇਆ ਤੇ ਉਹ ਘੁਟਾਲੇ ਨੂੰ ਉਜਾਗਰ ਕਰਨ ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਦੇ ਵਿੱਚ ਜਿਹੜੀਆਂ ਸਕੂਟੀਆਂ ਲਿਜਾਂਦੇ ਰਿਹਾ ਜਾਖੜ ਸਾਹਿਬ, ਸ਼ਾਇਦ ਉਹਨਾਂ ਨੂੰ ਯਾਦ ਹੋਣਾ, ਵਿਧਾਨ ਸਭਾ ਦੇ ਵਿੱਚ ਉਹ ਸਕੂਟੀ ਨੰਬਰ ਜਿਹਦੇ ਨਾਲ ਘੁਟਾਲਾ ਹੋਇਆ ਸੀ, ਉਹ ਸਕੂਟੀ ਨੂੰ ਉਹਦੇ ਉੱਤੇ ਲਿਖਿਆ ਹੁੰਦਾ ਸੀ ਬਕਾਇਦਾ ਕਿ ਮੈਂ ਟਰੱਕ ਹਾਂ, ਮੈਂ ਸਕੂਟੀ ਨਹੀਂ ਹੈ, ਮੈਂ ਟਰੱਕ ਹੈ, ਜਿਨ੍ਹਾਂ ਸਕੂਟੀਆਂ ਦੇ ਨੰਬਰ ਦੇ ਨਾਲ ਇਹ ਸਭ ਕਾਲਾ ਮਾਲਾ ਹੋਇਆ ਸੀ। ਤੇ ਅੱਜ ਜਾਖੜ ਸਾਹਿਬ ਇਸ ਪੇਜ ਤੇ ਆ ਗਏ ਆ ਕਿ ਭਾਜਪਾ ਦੀ ਅੰਦਰੋਂ ਸਿਆਸਤ ਟਟੋਲਣ ਦੇ ਲਈ, ਭਾਜਪਾ ਦੇ ਅੰਦਰੋਂ ਬਗਾਵਤਾਂ ਨੂੰ ਠੱਲ ਪਾਉਣ ਦੇ ਲਈ, ਭਾਜਪਾ ਦੇ ਅੰਦਰ ਜੋ ਚੱਲ ਰਿਹਾ ਪੰਜਾਬ ਦੀ ਇਕਾਈ ਦੇ ਵਿੱਚ ਉਹਨੂੰ ਦਰਕਨਾਰ ਕਰਨ ਦੇ ਲਈ ਅੱਜ ਉਹ ਕਹਿ ਰਹੇ ਨੇ ਕਿ ਜੇਕਰ ਇਹ ਗੱਠਜੋੜ ਹੁੰਦਾ ਤਾਂ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਕਾਇਮ ਹੈ। ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਪੰਜਾਬ ਦੀ ਅਮਨ ਸ਼ਾਂਤੀ ਕਿਸੇ ਸਿਆਸੀ ਪਾਰਟੀਆਂ ਦੇ ਗੱਠਜੋੜ ਤੇ ਡਿਪੈਂਡ ਆ ਕਿ ਇਹ ਤੈਅ ਕਰਨਗੇ ਕਿ ਪੰਜਾਬ ਦੀ ਅਮਨ ਸ਼ਾਂਤੀ ਰਹੇਗੀ ਜਾਂ ਨਹੀਂ ਰਹੇ। ਠੀਕ ਹੈ, ਸਿਆਸੀ ਮਫਾਦ ਹੁੰਦੇ ਨੇ, ਪਰ ਇਹਨਾਂ ਮਫਾਦਾਂ ਦੇ ਨਾਲ ਉਹ ਅਕਾਲੀ ਦਲ ਨੂੰ ਸ਼ੀਸ਼ਾ ਵਿਖਾਉਣੋਂ ਵੀ ਨਹੀਂ ਟਾਲਦੇ। ਸੋ ਜਿਹੜੀ ਗੱਲ ਤਾਂ ਆਪਾਂ ਸ਼ੁਰੂਆਤ ਕੀਤੀ ਸੀ ਕਿ ਮੋਦੀ ਨੇ ਉਮੀਦ ਤੋੜੀ ਸੀ, ਪਰ ਜਾਖੜ ਨੇ ਬਾਦਲਾਂ ਦੀ ਉਮੀਦ ਜਾਖੜ ਕਰਕੇ ਫਿਰ ਤੋਂ ਵੱਜੀ ਆ। ਉਹੀ ਉਮੀਦ ਹੈ ਕਿ ਮੋਦੀ ਨੇ ਢੀਂਡਸਾ ਨੂੰ NDA ਦੀ ਬੈਠਕ ਦੇ ਵਿੱਚ ਬਾਦਲ ਦਾ ਵਾਰਸ ਦੱਸਿਆ ਸੀ, ਪਰ ਜਾਖੜ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਨੇੜੇ ਹੋ ਸਕਦੀਆਂ ਨੇ। ਤੇ ਸਿਆਸੀ ਵਿਸ਼ਲੇਸ਼ਕ, ਸਿਆਸੀ ਮਾਹਰ ਵੀ ਮੰਨਦੇ ਨੇ ਕਿ ਦੋਨਾਂ ਦਾ ਤੋੜ ਵਿਛੋੜਾ ਕਰਕੇ ਕੁਝ ਵੀ ਪੰਜਾਬ ਦੇ ਵਿੱਚ ਵਟਿਆ ਨਹੀਂ ਜਾਣਾ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀਆਂ ਚੁਣੌਤੀਆਂ ਨੇ, ਉਹ ਜਥੇਬੰਦਕ ਢਾਂਚੇ ਦੀ ਉਥਲ-ਪੁਥਲ ਦੇ ਨਾਲ ਜੂਝ ਰਹੇ ਨੇ, ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਭਾਜਪਾ ਹੈ ਜਿਹਨੂੰ ਪੈਰ ਲਾਉਣ ਦੇ ਲਈ ਬੜੀ ਤਕੜੀ ਮੁਸ਼ੱਕਤ ਕਰਨੀ ਪੈ ਰਹੀ ਹੈ। ਔਰ ਇੱਥੋਂ ਤੱਕ ਵੀ ਹੈ ਕਿ ਜਦੋਂ ਪੰਜਾਬ ਦੀ ਇੱਕ ਵੱਡੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਜਿਹਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ, ਸੁਨੀਲ ਜਾਖੜ, ਮਨਪ੍ਰੀਤ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਾਜਕੁਮਾਰ ਵੇਰਕਾ, ਕਾਂਗੜ ਸਾਹਿਬ ਜਿਹੜੇ ਕਿ ਬਠਿੰਡਾ ਏਰੀਏ ਤੋਂ ਤਾਲੁਕ ਰੱਖਦੇ ਨੇ, ਤੇ ਇਹਦੇ ਨਾਲ ਫਤਿਹ ਜੰਗ ਬਾਜਵਾ ਵਰਗੇ, ਬਲਬੀਰ ਸਿੱਧੂ ਵਰਗੇ ਲੋਕ ਸ਼ਾਮਲ ਕਰ ਲਏ ਜਾਣ ਤੋਂ ਬਾਅਦ ਵੀ ਇਹਨਾਂ ਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਅਮਿਤ ਸ਼ਾਹ ਦੀ ਰੈਲੀ ਸੀ ਉਹਦੇ ਵਿੱਚ ਕੋਈ ਇਕੱਠ ਨਹੀਂ ਸੀ ਹੋ ਸਕਿਆ। ਸੋ ਉਸੇ ਦਿਨ ਤੋਂ ਚਰਚਾਵਾਂ ਸੀਗੀਆਂ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਪੁਨਰ ਸੁਰਜੀਤ ਕਿਵੇਂ ਕੀਤਾ ਜਾਵੇ। ਇੱਕ ਪਾਸੇ ਭਾਜਪਾ ਜਿਹਨੂੰ ਆਪਣਾ ਮੁਕਾਮ ਬਣਾਉਣ ਦੇ ਲਈ ਜਦੋਜਹਿਦ ਕਰਨੀ ਪੈ ਰਹੀ ਹੈ, ਤੇ ਦੂਜੇ ਪਾਸੇ ਅਕਾਲੀ ਦਲ ਹੈ ਜਿਹੜਾ ਕਿ ਆਪਣੇ ਜਥੇਬੰਦਕ ਢਾਂਚੇ ਜਾਂ ਪੰਥਕ ਸਫਾਂ ਦੇ ਵਿੱਚ
ਉਹ ਮੁਕਾਮ ਨਾ ਰਹਿਣ ਕਰਕੇ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਸੋ ਦੋਨਾਂ ਧਿਰਾਂ ਦੀ ਜੇ ਚੋਣ ਦੇ ਵਿੱਚ ਜੋ ਪ੍ਰਾਪਤੀਆਂ ਨੇ ਉਹਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਅਕਾਲੀ ਦਲ ਦੇ ਨਾਲੋਂ ਵੀ ਮੂਹਰੇ ਸੀ। ਇਸੇ ਤਰ੍ਹਾਂ ਜਿਹੜੀ ਜਲੰਧਰ ਜ਼ਿਮਨੀ ਚੋਣ ਹੋਈ ਹੈ ਉਹਦਾ ਜੇ ਜ਼ਿਕਰ ਕਰੀਏ ਤਾਂ ਉਹਦੇ ਵਿੱਚ ਦੋਨਾਂ ਪਾਰਟੀਆਂ ਦਾ ਜੇ ਗੱਠਜੋੜ ਹੁੰਦਾ ਤਾਂ ਸ਼ਾਇਦ ਚੋਣ ਜਿੱਤਣ ਦੇ ਨੇੜੇ ਹੁੰਦੇ, ਪਰ ਦੋਨੇ ਪਾਰਟੀਆਂ ਅੱਡੋ-ਅੱਡ ਲੜੀਆਂ ਤੇ ਚੋਣ ਦੇ ਵਿੱਚ ਦੋਨਾਂ ਦੀ ਹਾਰ ਹੋਈ। ਉੱਥੇ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਅਕਾਲੀ ਦਲ ਦਾ ਵੋਟ ਬੈਂਕ ਕੋਈ ਬਹੁਤਾ ਪ੍ਰਭਾਵੀ ਨਹੀਂ ਸੀਗਾ। ਸੋ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਤੇ ਇਹ ਸਮਝੋ ਬਾਹਰ ਹੈ ਕਿ ਜਾਖੜ ਸਾਹਿਬ ਸੁਖਬੀਰ ਬਾਦਲ ਨੂੰ ਸੰਜੀਵਨੀ ਬੂਟੀ ਦਿੰਦੇ ਨੇ ਜਾਂ ਉਹਨਾਂ ਨੂੰ ਸ਼ੀਸ਼ਾ ਵਿਖਾਈ ਰੱਖਦੇ ਨੇ। ਬਹੁਤ